ਸਮੁੱਚੀ ਸੰਗਤ ਨੂੰ TV 84 ਤੇ ਜੀ ਆਇਆਂ ਨੂੰ। ਅੱਜ ਇੱਕ ਇਹੋ ਜਿਹਾ ਲਾਈਵ ਸਪੈਸ਼ਲ ਐਡੀਸ਼ਨ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਵਾਂ। ਕਈ ਦਿਨਾਂ ਤੋਂ ਅਸੀਂ ਇਹ ਖਬਰ ਵੀ ਦਿਖਾ ਰਹੇ ਹਾਂ, ਡਾਕਟਰ ਸਾਡੇ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਨੇ ਵੀ ਇਹਨਾਂ ਦੇ ਉੱਤੇ ਗੱਲਬਾਤ ਕੀਤੀ ਹੈ ਪਿਛਲੇ ਪੂਰੇ ਹਫਤੇ ਦੇ ਵਿੱਚ। ਜੋ ਆ ਵੀ ਘਟਨਾ ਕਹਿਣਾ ਵੀ ਇਹਨੂੰ ਇੱਕ ਛੋਟੀ ਗੱਲ ਹੋਏਗੀ, ਜੋ ਹਮਲਾ ਹੋਇਆ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਦੇ ਉੱਤੇ। ਇੱਕ ਇਹੋ ਜਿਹਾ ਪ੍ਰਚਾਰਕ ਜਿਹਨੇ ਕਿ ਕਮਿਊਨਿਟੀ ਦੀ ਸੇਵਾ ਕੀਤੀ ਹੈ, ਇੱਕ ਇਹੋ ਜਿਹਾ ਪ੍ਰਚਾਰਕ ਜਿਹਨੇ ਕੌਮ ਨੂੰ ਰੋਸ਼ਨੀ ਦਿਖਾਈ ਹੈ, ਇੱਕ ਇਹੋ ਜਿਹਾ ਪ੍ਰਚਾਰਕ ਜਿਹਨੇ ਕਿ ਹਰ ਚੀਜ਼ ਦੇ ਵਿੱਚ ਸੱਚ ਬੋਲਿਆ। ਅੱਜ ਇੱਕ ਇਹੋ ਜਿਹੀ ਦੁੱਖ ਭਰੀ ਘਟਨਾ, ਇੱਕ ਇਹੋ ਜਿਹਾ ਦੁੱਖ ਭਰਿਆ ਹਮਲਾ, ਉਹਨਾਂ ਦੀ ਜਾਨਲੇਵਾ ਹਮਲਾ ਉਹਨਾਂ 'ਤੇ ਕੀਤਾ ਗਿਆ। ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਉਹਨਾਂ ਦੀ ਜਾਨੋ ਮਾਲ ਬਚੀ ਔਰ ਉਹ ਸਾਡੇ ਨਾਲ ਹਜੇ ਵੀ ਹੈਗੇ ਨੇ ਔਰ ਸਾਡੇ ਨਾਲ ਲਾਈਨ 'ਤੇ ਜੁੜ ਵੀ ਚੁੱਕੇ ਨੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਨਿਊਜ਼ ਤੇ ਅਸੀਂ ਕਾਫੀ ਦਿਨਾਂ ਤੋਂ ਦਿਖਾ ਰਹੇ ਹਾਂ ਜਿਸ ਦਿਨ ਦੇ ਘਟਨਾ ਵਾਪਰੀ ਹੈਗੀ ਹੈ, ਪਰ ਮੈਂ ਤੁਹਾਡੇ ਕੋਲੋਂ ਥੋੜਾ ਸੰਖੇਪ ਦੇ ਵਿੱਚ ਜਾਣਨਾ ਚਾਹਾਂਗਾ, ਕਿਉਂਕਿ ਨਿਊਜ਼ ਮੀਡੀਆ ਔਰ ਨਿਊਜ਼ ਆਊਟਲੈਟਸ ਤੋਂ ਵੀ ਜੋ ਖਬਰਾਂ ਆਉਂਦੀਆਂ ਨੇ, ਤੁਹਾਡੀਆਂ ਸਟੇਟਮੈਂਟਸ ਵੀ ਜੋ ਜਦ ਹਸਪੀਟਲ DMC ਦੇ ਬਾਹਰ ਤੁਸੀਂ ਦਿੱਤੀ ਸੀ ਉਹ ਵੀ ਅਸੀਂ ਦਿਖਾਈ ਹੈ, ਪਰ ਥੋੜਾ ਜਿਹਾ ਸਾਨੂੰ ਡੀਟੇਲ ਦੇ ਵਿੱਚ ਦੱਸੋ ਕਿ ਕੀ ਐਕਚੁਅਲੀ ਹੋਇਆ ਉਸ ਦਿਨ ਜਿਸ ਦਿਨ ਤੁਸੀਂ ਸਮਾਗਮ ਦੇ ਉੱਤੇ ਜਾ ਰਹੇ ਸੀਗੇ ਲੁਧਿਆਣੇ ਦੇ ਵਿੱਚੋਂ। 17 ਤਰੀਕ ਨੂੰ ਜੀ ਆਪਾਂ ਪ੍ਰੋਗਰਾਮ ਕਰਨ ਵਾਸਤੇ ਈਸੇਵਾਲ ਪਿੰਡ ਵਿੱਚ ਜਾ ਰਹੇ ਸੀ, ਲੁਧਿਆਣੇ ਦੇ ਕੋਲ ਜੀ। ਤੇ ਭੁਪਿੰਦਰ ਜਿਹੜੇ ਭਾਈ ਭੁਪਿੰਦਰ ਸਿੰਘ ਜਿਨ੍ਹਾਂ ਦੀ ਜਾਨ ਇਸ ਹਮਲੇ ਵਿੱਚ ਗਈ ਹੈ ਜੀ, ਉਹ ਮੇਰੇ ਨਾਲ ਗੱਡੀ ਵਿੱਚ ਬੈਠੇ। ਹਮੇਸ਼ਾ ਉਹ ਆਪਣੀ ਗੱਡੀ 'ਚ ਜਾਂਦੇ ਸੀ। ਉਸ ਦਿਨ ਮੈਂ ਇਹਨਾਂ ਨੂੰ ਕਿਹਾ ਕਿ ਆਜੋ ਤੁਸੀਂ ਮੇਰੀ ਗੱਡੀ ਵਿੱਚ ਬੈਠ ਜਾਓ, ਤੇ ਜ਼ਿਆਦਾਤਰ ਮੈਂ ਅੱਗੇ ਬੈਠਦਾ, ਪਰ ਕਦੇ ਕਦੇ ਪਿੱਛੇ ਵੀ ਬੈਠ ਜਾਂਦਾ ਸੀ। ਉਸ ਦਿਨ ਮੈਂ ਪਿੱਛੇ ਬੈਠ ਗਿਆ, ਉਹਨਾਂ ਦੇ ਮੇਰੀ ਵਾਲੀ ਸੀਟ ਤੇ ਅੱਗੇ ਬੈਠ ਗਏ। ਉਸ ਤੋਂ ਬਾਅਦ ਫਿਰ ਅਸੀਂ ਚੱਲਦੇ ਗੱਲਾਂ ਬਾਤਾਂ ਕਰਦੇ ਸ਼ਾਮ ਨੂੰ ਤਕਰੀਬਨ 7:35 ਤੇ ਜਦੋਂ ਲੁਧਿਆਣੇ ਪਹੁੰਚੇ ਤੇ ਬਾਈਪਾਸ ਤੋਂ ਲੰਘ ਰਹੇ ਸਾਂ, ਤੇ ਉਸ ਵਕਤ ਛਬੀਲ ਲੱਗੀ ਹੋਈ ਸੀ ਸਾਹਮਣੇ। ਤਾਂ ਮੈਂ ਛਬੀਲ ਨੂੰ ਵੇਖਣ ਸਾਰ ਮਨ ਵਿੱਚ ਸੋਚਿਆ ਵੀ ਅੱਜ ਤੱਕ ਛਬੀਲਾਂ ਤਾਂ ਬਹੁਤ ਵੇਖੀਆਂ, ਪਰ ਇੰਡੀਆ ਦੇ ਵਿੱਚ ਏਦਾਂ ਨਹੀਂ ਵੇਖਿਆ ਕਿ ਕੋਈ ਕੋਕ ਦੀ ਛਬੀਲ ਲੱਗੀ ਹੋਵੇ, ਇੱਥੇ ਫਰੂਟੀਆਂ ਵਗੈਰਾ ਦਿੱਤੀਆਂ ਜਾਣ, ਵੀ ਮਿੱਠਾ ਪਾਣੀ ਠੰਡਾ ਹੁੰਦਾ ਬਸ। ਜੀ 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 ਜੀ। ਉਹਨਾਂ ਨੇ ਅਗਲੀ ਗੱਡੀ ਵਾਲਿਆਂ ਨੂੰ ਰੋਕ ਕੇ ਪੁੱਛਿਆ ਕਿ ਬਾਬਾ ਜੀ ਕਿੱਥੇ ਨੇ। ਠੀਕ। ਉਸੇ ਵੇਲੇ ਉਹਨਾਂ ਨੇ ਆਖਿਆ ਵੀ ਉਹ ਦੱਸਣ ਹੀ ਲੱਗੇ ਨੇ, ਤੇ ਇਹਨਾਂ ਨੂੰ ਉਹਨਾਂ ਦੀ ਨਜ਼ਰ ਪਿਛਲੀ ਗੱਡੀ ਤੇ ਪੈ ਗਈ। ਅੱਗੇ ਮੇਰੇ ਗੱਡੀ ਸੀ ਫੋਰਚੂਨਰ, ਵਿਚਾਲੇ ਮੇਰੀ ਗੱਡੀ ਸੀ, ਉਸ ਤੋਂ ਪਿੱਛੇ ਇੱਕ ਸਕੋਰਪੀਓ ਗੱਡੀ ਸੀ, ਤੀਜੀ ਗੱਡੀ ਸੀ ਸਾਡੀ, ਤੇ ਚੌਥੀ ਗੱਡੀ ਉਹਨਾਂ ਦੀ ਸੀ ਜੋ ਭਾਈ ਭੁਪਿੰਦਰ ਸਿੰਘ ਮੇਰੇ ਨਾਲ ਬਹਿ ਗਏ ਸੀ। ਉਹਨਾਂ ਦੇ ਸਿੰਘ ਨਾਲ ਜਥੇ ਵਾਲੇ, ਔਰ ਉਹ ਸਾਰੇ ਪਿੱਛੇ ਚੌਥੀ ਗੱਡੀ 'ਚ ਸਨ ਜੀ। ਤੇ ਉਹਨਾਂ ਨੇ ਉਸੇ ਵੇਲੇ ਫਿਰ ਜਿਹੜੀ ਗੱਡੀ ਮੇਰੀ ਵੇਖਣ ਸਾਰ ਜੋ ਸਮਾਨ ਹੱਥਾਂ ਵਿੱਚ ਫੜਿਆ ਸੀ, ਛਬੀਲ ਵਾਲੇ ਟਰੇ ਵਗੈਰਾ ਸੀ, ਸਾਰੀਆਂ ਉਹਨਾਂ ਨੇ ਥੱਲੇ ਸੁੱਟ ਦਿੱਤੀਆਂ। ਉੱਚੀ ਉੱਚੀ ਆਵਾਜ਼ਾਂ ਮਾਰੀਆਂ। ਫਟਾਫਟ ਜਿੰਨੇ ਬੰਦੇ ਪਿੱਛੇ ਲੁਕੇ ਸੀ ਜਾਂ ਸਾਰੇ ਇਕੱਠੇ ਹੋਏ। ਉਹ 5 ਬੰਦੇ ਅਗਲੀ ਗੱਡੀ ਨੂੰ, 5 ਬੰਦੇ ਪਿਛਲੀ ਗੱਡੀ ਨੂੰ, 10-15 ਬੰਦੇ ਮੇਰੀ ਗੱਡੀ ਨੂੰ ਇਕੱਠੇ ਪਏ। ਸਭ ਤੋਂ ਪਹਿਲਾਂ ਉਹਨਾਂ ਨੇ ਸਪਰੇਅ ਮਾਰੀ ਸ਼ੀਸ਼ਿਆਂ ਦੇ ਉੱਤੇ ਤਾਂ ਜੋ ਸਾਨੂੰ ਦਿਸ ਨਾ ਸਕੇ, ਡਰਾਈਵਰ ਗੱਡੀ ਨਾ ਭਜਾ ਸਕਣ। ਉਸ ਤੋਂ ਬਾਅਦ ਉਹਨਾਂ ਨੇ 2 ਗੱਡੀਆਂ ਅੱਗੇ ਲਾਤੀਆਂ, 1 ਗੱਡੀ ਪਿੱਛੇ ਲਾਤੀ। ਤੇ ਤੀਜੀ ਗੱਲ ਉਹਨਾਂ ਨੇ ਕੀਤੀ ਕਿ ਕੁਹਾੜੀਆਂ ਲਿਆ ਕੇ ਮੇਰੀ ਗੱਡੀ ਦੇ ਟਾਇਰ ਪਾੜੇ। ਓਕੇ। ਚੌਥੀ ਗੱਲ ਉਹਨਾਂ ਨੇ ਕੀਤੀ, ਰੋਡ ਲਿਆ ਕੇ ਉਹਨਾਂ ਨੇ ਸ਼ੀਸ਼ੇ ਤੋੜੇ। ਔਰ 5ਵਾਂ ਜਿਹੜਾ ਸ਼ੂਟਰ ਹਾਇਰ ਕੀਤਾ ਹੋਇਆ ਸੀ ਉਹਨੇ ਗੋਲੀ ਚਲਾਈ। ਇੱਕ ਪ੍ਰੋਫੈਸ਼ਨਲ ਸ਼ੂਟਰ ਸੀ ਜਿਹਨੂੰ ਹਾਇਰ ਹੋਇਆ ਸੀ, ਜਿਹਨੇ ਸਿੱਧੀ ਗੋਲੀ ਚਲਾਈ ਬੰਦੂਕ ਵਾਲੀ, ਤੇ ਰਿਵਾਲਵਰ ਸਾਰੇ 4-5 ਬੰਦਿਆਂ ਕੋਲ ਰਿਵਾਲਵਰ ਹੋਣਗੇ। ਉਹਨਾਂ ਨੇ ਫਿਰ ਸਿੱਧੀਆਂ ਗੋਲੀਆਂ ਚਲਾਈਆਂ। ਔਰ ਉਸ ਵਕਤ ਜਦੋਂ ਗੋਲੀਆਂ ਚੱਲ ਗਈਆਂ, ਉਹਨਾਂ ਨੇ ਪਹਿਲੀ ਗੋਲੀ ਚਲਾਈ, ਸ਼ੀਸ਼ਾ ਤਾਂ ਮੇਰਾ ਤੋੜਿਆ, ਪਰ ਪਛਾਣ ਇਸ ਕਰਕੇ ਮੇਰੀ ਨਹੀਂ ਆਈ ਕਿਉਂਕਿ ਸੀਟ ਤੇ ਮੈਂ ਅਗਲੀ ਤੇ ਬੈਠਦਾ ਤੇ ਦਸਤਾਰ ਬਿਲਕੁਲ ਮੇਰੇ ਵਰਗੀ ਹੀ ਉਹਨਾਂ ਨੇ ਬਣੀ, ਸੇਮ ਸਾਡੀਆਂ ਦੋਨਾਂ ਦੀਆਂ ਦਸਤਾਰਾਂ ਸੀ। ਤੇ ਉਹਨਾਂ ਨੂੰ ਸ਼ਾਇਦ ਥੋੜਾ ਹਨੇਰਾ ਹੋਣ ਕਰਕੇ ਭੁਲੇਖਾ ਪੈ ਗਿਆ ਵੀ ਸ਼ਾਇਦ ਮੈਂ ਅਗਲੀ ਸੀਟ ਤੇ ਬੈਠਾ। ਤੇ ਇਸ ਦੌਰਾਨ ਜੋ ਹੈ ਬਾਬਾ ਜੋ ਸ਼ਹੀਦ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦੇ ਉੱਤੇ ਅਟੈਕ ਹੋਇਆ ਹੈ। ਭੁਪਿੰਦਰ ਸਿੰਘ ਨੂੰ ਉਹਨਾਂ ਨੇ ਨਿਸ਼ਾਨਾ ਬਣਾ ਕੇ ਸਿੱਧੀ ਗੋਲੀ ਸਿਰ ਵਿੱਚ ਮਾਰੀ, ਜੋ 8-10 ਫੁੱਟ ਤੋਂ ਦੂਰ ਤੋਂ ਮਾਰੀ, ਤੋਂ ਵੱਜ ਗਈ ਸਿੱਧੀ ਪਹਿਲੀ ਗੋਲੀ ਦੇ ਵਿੱਚ ਹੀ ਉਹਨਾਂ ਦੀ ਥੱਲੇ ਲੰਮਕ ਕੇ ਡੈਥ ਹੋ ਗਈ। ਤੇ ਮੈਂ ਸੀਟ ਦੇ ਥੱਲੇ ਸੀ ਥੋੜਾ ਜਿਹਾ। ਉਹਦੇ ਨੂੰ ਸਾਡੇ ਡਰਾਈਵਰ ਨੇ ਪਤਾ ਨਹੀਂ ਕਿਸ ਤਰ੍ਹਾਂ ਜ਼ੋਰ ਨਾਲ ਗੱਡੀ ਦੂਜੀਆਂ ਗੱਡੀਆਂ 'ਚ ਮਾਰਨੀ ਸ਼ੁਰੂ ਕਰ ਦਿੱਤੀ। ਗੱਡੀਆਂ ਨੂੰ ਧੱਕਾ ਦੇ ਕੇ ਸਾਈਡ ਤੇ ਹੋ ਕੇ ਸਾਡੀ ਗੱਡੀ ਨਿਕਲੀ।
ਤੇ ਸਾਰੀਆਂ ਗੱਡੀਆਂ ਜਦੋਂ ਖਿੰਡ ਗਈਆਂ ਤਾਂ ਉਹਨਾਂ ਨੇ ਫਿਰ ਮੇਰੀ ਗੱਡੀ ਦੇ ਮਗਰ 2 ਗੱਡੀਆਂ ਲਾਈਆਂ, ਇੱਕ ਸਫਾਰੀ ਤੇ ਇੱਕ ਇਨੋਵਾ। ਅੱਛਾ। ਸਾਡੀ ਗੱਡੀ 3-4 ਕਿਲੋਮੀਟਰ ਤੱਕ ਤਾਂ ਗਈ, ਫਿਰ ਉਹਦੇ ਟਾਇਰ ਜਿਹੜੇ ਸੀ ਨਿਕਲ ਗਏ ਕਿਉਂਕਿ ਟਾਇਰ ਪਾੜ ਦਿੱਤੇ ਗਏ ਸੀ। ਤੇ ਟਾਇਰ ਨਿਕਲਣ ਤੋਂ ਬਾਅਦ ਫਿਰ ਉਹ ਸਫਾਰੀ ਉਹਨਾਂ ਨੇ ਸਾਡੇ ਅੱਗੇ ਲਾਈ, ਅੱਗੋਂ ਫਾਇਰਿੰਗ ਕਰਦੇ ਰਹੇ, ਪਿੱਛੇ ਇਨੋਵਾ ਗੱਡੀ ਸੀ ਉਹਦੇ ਤੋਂ ਫਾਇਰਿੰਗ ਕਰਦੇ ਰਹੇ। ਤੇ ਬੜੇ ਕਹਿ ਲਓ ਤੁਸੀਂ ਬਈ ਬੇਰਹਿਮੀ ਨਾਲ ਉਹਨਾਂ ਨੇ ਫਾਇਰਿੰਗ ਕੀਤੀ, ਬਿਲਕੁਲ ਫਰੰਟ ਸੀਟ ਤੇ ਕਰੀ ਗਏ। ਸ਼ਾਇਦ ਉਹਨਾਂ ਨੇ ਏਦਾਂ ਲੱਗਾ, ਸਾਨੂੰ ਲੱਗਾ ਕਿ ਹੁਣ ਸਾਡੀ ਗੱਡੀ 30 ਦੀ ਸਪੀਡ ਤੇ ਰਹਿ ਗਈ ਹੈ, ਗੱਡੀ ਹੁਣ ਤੁਰ ਨਹੀਂ ਰਹੀ, ਤਾਂ ਲੱਗਦਾ ਕਿ ਹੁਣ ਇਹਦਾ ਉੱਤਰ ਕੇ ਆ ਜਾਣਾ। ਇਹਨੇ ਨੂੰ ਇੱਕ ਛੋਟਾ ਜਿਹੀ ਪੁਲੀ ਆ ਗਈ, ਰਾਈਟ ਹੈ ਨੂੰ ਅਸੀਂ ਟਰਨ ਕਰ ਲਿਆ ਤੇ ਉਹਨਾਂ ਨੂੰ ਮੋੜਦਿਆਂ 2 ਮਿੰਟ ਲੱਗ ਗਏ। ਇਹਨੇ ਵਿੱਚ ਸਾਡੀ ਗੱਡੀ 2 ਕਿੱਲੇ 3 ਕਿੱਲੇ ਦੂਰ ਜਾ ਕੇ ਹੌਲੀ ਹੌਲੀ ਕਰਦੀ ਆਪਣੇ ਆਪ ਸਟਾਪ ਹੋ ਗਈ। ਅਸੀਂ ਫਟਾਫਟ ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਿੱਲ ਹੀ ਨਹੀਂ ਸੀ ਰਹੇ, ਸਰੀਰ ਵੀ ਭਾਰਾ ਸੀ। ਅਸੀਂ 3 ਜਣੇ ਫਿਰ ਜਿਹੜੇ ਮੇਰਾ ਡਰਾਈਵਰ ਮੇਰੇ ਨਾਲ ਬੈਠਾ ਸਿੰਘ, ਅਸੀਂ 3 ਜਣੇ ਫਟਾਫਟ ਗੱਡੀ ਚੋਂ ਨਿਕਲ ਕੇ ਭੱਜੇ ਤੇ ਨੇੜੇ ਉੱਥੇ ਲੇਬਰ ਵਾਲੇ ਕੰਮ ਕਰਦੇ ਸੀ ਉਹਨਾਂ ਕੋਲ ਗਏ ਤਾਂ ਉਹਨਾਂ ਨੇ ਸਾਡੀ ਜਾਨ ਬਚਾਈ। ਸਾਨੂੰ ਪਤਾ ਲੱਗਾ ਕਿ ਉਹ ਟੋਰਚਾ ਲੈ ਕੇ ਆਏ, ਨੇੜੇ ਗੱਡੀ ਦੇ ਪਹੁੰਚੇ ਨੇ। ਤੇ ਹੁਣ ਮੈਂ ਜੋ ਨਵੀਂ ਰਿਪੋਰਟ ਸੁਣੀ ਹੈ ਔਰ ਪੇਪਰਾਂ 'ਚ ਵੀ ਆਇਆ ਹੈ, ਔਰ ਕਹਿੰਦੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਇਹ ਆਇਆ ਕਿ ਉਹਨਾਂ ਦੇ ਸਿਰ ਤੇ 3 ਗੋਲੀਆਂ ਮਾਰੀਆਂ। ਓਹੋ, ਅੱਛਾ। ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ 1 ਗੋਲੀ ਤਾਂ ਸਾਡੇ ਸਾਹਮਣੇ ਵੱਜੀ ਔਰ ਨਾਲ ਦੀ ਨਾਲ ਉਹਦੀ ਡੈਥ ਹੋ ਗਈ ਸੀ, ਥੱਲੇ ਲਮਕ ਗਏ ਸੀ ਸਰੀਰ ਉਹਨਾਂ ਦਾ ਜੀ। ਪਰ ਉਦੋਂ ਬਾਅਦ ਵੀ ਉਹ ਗੱਡੀ ਕੋਲ ਆਏ ਆ ਔਰ ਉਹਨਾਂ ਨੇ ਸਾਰਾ ਚੈੱਕ ਕਰਕੇ 2 ਗੋਲੀਆਂ ਫੇਰ ਮੈਨੂੰ ਲੱਗਦਾ ਉਹਨਾਂ ਨੇ ਰਿਵਾਲਵਰ ਉਹਨਾਂ ਦੇ ਸਿਰ 'ਚ ਮਾਰੀਆਂ। ਮੈਨੂੰ ਲੱਗਦਾ ਹੈ, ਕਿਉਂਕਿ ਮੈਂ ਪ੍ਰੋਪਰ ਨਹੀਂ ਕਹਿ ਸਕਦਾ, ਪਰ ਮੈਨੂੰ ਇਸੇ ਕਿਉਂਕਿ ਗੋਲੀ 1 ਨਾਲ ਉਹ ਡੈਥ ਹੋਈ ਹੈ, ਉਹ 2 ਗੋਲੀਆਂ ਫਿਰ ਕਿੱਥੋਂ ਆਈਆਂ। ਰਾਈਟ ਜੀ ਬਾਬਾ ਜੀ, ਮੈਂ ਆਹ ਪੁੱਛਣਾ ਚਾਹਨਾ, ਜਦ 3-4 ਕਿਲੋਮੀਟਰ ਜੋ ਤੁਸੀਂ ਵੀ ਜਿਵੇਂ ਦੱਸਿਆ ਔਰ ਨਿਊਜ਼ 'ਚ ਵੀ ਆਇਆ ਵੀ ਤੁਹਾਡਾ ਪਿੱਛਾ ਕੀਤਾ, ਤੇ ਕਿਆ ਉਸ ਵੇਲੇ ਉਸ ਰੋਡ ਦੇ ਉੱਤੇ ਕੋਈ ਵੀ ਪੁਲਿਸ ਵਾਲਾ ਜਾਂ ਕੋਈ ਵੀ ਇਹੋ ਜਿਹਾ ਜੋ ਅਧਿਕਾਰੀ ਹੈਗਾ, ਅਫਸਰ, ਕੋਈ ਵੀ ਇਹੋ ਜਿਹਾ ਇੰਤਜ਼ਾਮ ਨਹੀਂ ਹੈਗਾ ਉਸ ਜਗ੍ਹਾ ਦੇ ਉੱਤੇ ਕਿ ਕੋਈ ਆ ਕੇ ਵਿੱਚ? ਕੋਈ ਵੀ ਇੰਤਜ਼ਾਮ ਨਹੀਂ ਸੀ, ਕੋਈ ਪੁਲਿਸ ਦੀ ਗੱਡੀ ਨਹੀਂ ਸੀ, ਕੋਈ ਵੀ ਏਦਾਂ ਦਾ ਸਿਸਟਮ ਨਹੀਂ ਸੀ। ਸਾਨੂੰ ਇਹ ਲੱਗਦਾ ਕਿ ਬੜੀ ਪਲੈਨਿੰਗ ਨਾਲ ਔਰ ਕਿਸੇ ਦੀ ਸ਼ਹਿ ਤੇ ਔਰ ਇਸ਼ਾਰੇ ਨਾਲ ਇਹ ਸਾਰਾ ਕੁਝ ਹੋਇਆ। ਤੇ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਜਿਵੇਂ ਸ਼ਬੀਲ ਜੋ ਲੱਗੀ ਹੋਈ ਸੀ ਔਰ ਬੜੀ ਔਕਵਰਡ ਜੀ ਗੱਲ ਹੈਗੀ ਕਿ ਕੋਕ ਵਾਲੀ ਸ਼ਬੀਲ ਲੱਗੀ ਹੋਈ ਹੈ, ਕੋਕ ਪਿਲਾ ਰਹੇ ਨੇ ਉਹਦੇ ਵਿੱਚ, ਕਿਆ ਇਹ ਇਹਨਾਂ ਲੋਕਾਂ ਨੂੰ ਪਤਾ ਸੀ ਕਿ ਤੁਸੀਂ ਇਸ ਰਸਤੇ ਤੋਂ ਗੁਜ਼ਰਨਾ ਹੈਗਾ? ਉਹ ਰਾਹ ਇੱਕ ਹੀ ਸੀ ਜੀ, ਜ਼ਿਆਦਾ ਉਸ ਪਿੰਡ ਨੂੰ ਰਾਹ ਤਾਂ ਹੋਰ ਵੀ ਹੋਣਗੇ, ਪਰ ਮੇਨ ਜਿਹੜਾ ਰਸਤਾ ਸੀ ਉਹੀ ਸੀ। ਦੂਜੀ ਗੱਲ ਇਹ ਹੈ ਕਿ ਸਾਨੂੰ ਮਿਲਣ ਵਾਲੇ ਆਮ, ਮੈਂ ਕੋਈ ਜਿੱਥੇ ਵੀ ਕਿਤੇ ਗੱਡੀ ਰੋਕਦਾ ਹੱਥ ਕਰ ਦਿੰਦਾ, ਆਪਾਂ ਗੱਡੀਆਂ ਰੋਕ ਲੈਂਦੇ ਹਾਂ। ਆਪਾਂ ਨੂੰ ਦੱਸਦੀ ਦਾ ਜੋ ਕੋਈ ਪੁੱਛਦਾ ਕਿੱਧਰ ਦੀ ਆਓਗੇ ਜੀ, ਇੱਧਰ ਦੀ ਆ ਰਹੇ ਆ, ਇੱਥੋਂ ਦੀ ਲੰਘਣਾ, ਆਪਾਂ ਨਾਰਮਲ ਆਪਾਂ ਦੱਸ ਹੀ ਦਿੰਦੇ ਹਾਂ ਕਿਉਂਕਿ ਆਪਣੇ ਅੰਦਰ ਕੋਈ ਹੈ ਨਹੀਂ ਸੀ ਨਾ ਗੱਲ। ਜੀ ਤੇ ਮਤਲਬ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਪਹਿਲਾਂ ਤੋਂ ਪਤਾ ਸੀਗੀ ਜੀ। ਆਪਣੇ ਸਿੰਘ ਉੱਥੋਂ ਲੰਘ ਕੇ ਗਏ, ਇੱਕ ਬੱਸ ਜਾਂਦੀ ਹੈ ਜੱਥੇ ਵਾਲੀ, ਉਹ ਵੀ ਲੰਘੀ ਔਰ ਵੀਡੀਓ ਰਿਕਾਰਡਿੰਗ ਵਾਲੀ ਬੱਸ ਵੀ ਲੰਘੀ। ਉਹਨਾਂ ਨੇ ਸਭ ਨੇ ਛਬੀਲ ਦੇਖੀ, ਪਾਣੀ ਪੀਤਾ, ਉਹਨਾਂ ਨੂੰ ਕੁਛ ਨਹੀਂ ਕਿਹਾ, ਉਹ ਮੇਰੀ ਬੇਇੱਜ਼ਤੀ ਕਰਦੇ ਸੀ ਬਸ। ਔਰ ਸਾਰਾ ਦਿਨ ਹੀ ਉਹ ਟੈਂਟ ਵੀ ਉਹ ਆਪਣੇ ਨਾਲ ਹੀ ਲੈ ਕੇ ਆਏ ਸੀ, ਸਾਰਾ ਕੁਛ ਜਿਹੜਾ ਹੈ ਉਹ ਨਾਲ ਹੀ ਲੈ ਕੇ ਆਏ। ਅੱਛਾ ਬਾਬਾ ਜੀ, ਜੋ ਖਬਰਾਂ ਆ ਰਹੀਆਂ ਨੇ ਕਿ ਕਰੀਬ 30 ਤੋਂ 40 ਬੰਦੇ ਸੀਗੇ ਜਿਨ੍ਹਾਂ ਨੇ ਹਮਲਾ ਇਹ ਕੀਤਾ, ਤੇ ਹੁਣ 17 ਤਰੀਕ, ਅੱਜ 20 ਤਰੀਕ ਹੋ ਗਈ ਹੈ, 3 ਦਿਨ ਹੋ ਗਏ ਨੇ, ਹਜੇ ਤੱਕ ਸਿਰਫ ਜੋ ਹੈ ਨਿਊਜ਼ ਮੀਡੀਆ ਆਊਟਲੈਟਸ ਵੀ, ਚਾਹੇ ਉਹ ਸਰਕਾਰੀ ਪ੍ਰਸ਼ਾਸਨ ਦੀ ਵੀ ਗੱਲ ਕਰ ਲਈਏ, ਤੇ ਸਿਰਫ 4 ਬੰਦੇ ਜੋ ਹੈਗੇ ਨੇ ਦਿਖਾਈ ਦਿੱਤੇ ਨੇ ਹਜੇ ਤੱਕ। ਤੇ ਕਿਆ ਤੁਹਾਨੂੰ ਉਮੀਦ ਹੈ? ਹਾਂਜੀ, 4 ਬੰਦੇ ਕੱਲ ਤੱਕ ਗ੍ਰਿਫਤਾਰ ਹੋਏ ਸੀ ਔਰ 4 ਬੰਦੇ ਅੱਜ ਨਵੇਂ ਗ੍ਰਿਫਤਾਰ ਹੋਏ ਆ। ਮੇਰੇ ਖਿਆਲ 9 ਬੰਦੇ ਟੋਟਲ ਗ੍ਰਿਫਤਾਰ ਅੱਜ ਹੋ ਗਏ ਔਰ ਰੇਡ ਅੱਜ ਰਾਤ ਨੂੰ ਜੋ ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਅਸੀਂ ਸਾਰੇ ਪਾਸੇ ਰੇਡ ਮਾਰ ਰਹੇ ਆ ਔਰ ਅੱਜ ਹੋਰ ਨਵੇਂ ਕਹਿੰਦੇ ਨਤੀਜੇ ਸਾਹਮਣੇ ਆਉਣਗੇ। ਅਸਲ ਦੇ ਕਾਰਨ ਇਹ ਹੈ ਕਿ ਸਲੋ ਤਾਂ ਬਹੁਤ ਜਾ ਰਹੀ ਹੈ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਹੈ ਜੀ, ਪਰ ਮੈਂ ਇਸ ਗੱਲ ਨੂੰ ਚਾਹੁੰਦਾ ਕਿ ਪੁਲਿਸ ਖੁਦ ਉਹ ਬੰਦਿਆਂ ਨੂੰ ਸਾਹਮਣੇ ਲੈ ਕੇ ਆਵੇ। ਤੇ ਪਹਿਲਾਂ ਅਸੀਂ ਅਲਟੀਮੇਟਮ 24 ਘੰਟੇ, ਫਿਰ 48 ਘੰਟੇ, ਹੁਣ ਸਾਰਿਆਂ ਨਾਲ ਵਿਚਾਰ ਕੀਤੀ ਹੈ। ਬਹੁਤ ਸਾਰੇ ਬੰਦੇ ਆਏ, CBI ਦੀ ਜਾਂਚ ਮੰਗੋ, ਇਹ ਉਹ। ਮੈਂ ਕਿਹਾ ਨਹੀਂ, CBI ਦੀ ਜਾਂਚ ਦੀ ਤਾਂ ਲੋੜ ਹੈ ਕਿ ਜੇ ਕੋਈ ਮਾੜਾ ਮੋਟਾ ਸ਼ੱਕ ਹੋਵੇ ਵੀ ਕੋਈ ਪੜਦਾ ਸਾਹਮਣੇ, ਸਾਰਾ ਕੁਝ ਨਜ਼ਰ ਆ ਰਿਹਾ, ਗੱਡੀਆਂ ਕਿਹਨਾਂ ਦੇ ਨਾਮ ਨੇ, ਜਿਹੜੇ ਬੰਦੇ ਫੜੇ ਉਹ ਕਿੱਥੇ ਰਹਿਣ ਵਾਲੇ ਨੇ, ਉਹ ਕਿੱਥੇ ਕੰਮ ਕਰਦੇ ਨੇ, ਕੀ ਉਹ ਜਥੇ ਦੇ ਮੈਂਬਰ ਨੇ, ਸਾਰਾ ਕੁਝ ਕਲੀਅਰ ਹੈ। ਤਾਂ ਮੈਂ ਫਿਰ ਵੀ ਇਹਨਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਵੀ ਪ੍ਰਸ਼ਾਸਨ ਮਾਸਟਰ ਮਾਈਂਡ ਜਿਹੜੇ ਬੰਦੇ ਆ ਉਹਨਾਂ ਦਾ ਨਾਮ ਲਵੇ। ਔਰ ਫਿਰ ਅਸੀਂ ਇਹ ਵਿਚਾਰ ਕੀਤੀ ਵੀ 4 ਦਿਨ ਉਹਨਾਂ ਦੇ ਭੋਗ ਪੈਣ ਵਿੱਚ ਰਹਿੰਦੇ ਆ, ਭੋਗ ਪੈਣ ਤੱਕ ਇਹਨਾਂ ਦਾ ਮਾਸਟਰ ਮਾਈਂਡ ਜਿਹੜਾ ਜੋ ਬੰਦੇ ਹੈਗੇ ਆ ਕਲੀਅਰ ਸਾਹਮਣੇ ਆਉਣ। ਤੇ ਜੇ ਐਸਾ ਨਹੀਂ ਹੋਏਗਾ ਤਾਂ ਭੋਗ ਤੋਂ ਪਹਿਲਾਂ ਜਥੇਬੰਦੀਆਂ ਨਾਲ ਵਿਚਾਰ ਕਰਾਂਗਾ
ਔਰ ਬਹੁਤ ਪਲੈਨਿੰਗ ਨਾਲ, ਬੜੇ ਸੋਹਣੇ ਢੰਗ ਨਾਲ, ਕਿ ਸਾਡਾ ਪੰਜਾਬ ਦਾ ਨੁਕਸਾਨ ਵੀ ਨਾ ਹੋਵੇ, ਜਾਨੀ ਮਾਲੀ ਵੀ ਕੋਈ ਨੁਕਸਾਨ ਨਾ ਹੋਵੇ, ਤੇ ਸਾਨੂੰ ਰਿਜ਼ਲਟ ਵੀ ਚੰਗਾ ਨਿਕਲੇ, ਸਾਡਾ ਸੰਘਰਸ਼ ਐਸਾ ਹੋਵੇ ਕਿ ਸਾਡਾ ਵਰਲਡ ਵਿੱਚ ਮੈਸੇਜ ਵੀ ਪਹੁੰਚ ਜਾਵੇ ਤੇ ਕਲੀਅਰਲੀ ਪਤਾ ਲੱਗ ਜੇ ਕਿ ਪੰਜਾਬ ਸਰਕਾਰ, ਪੰਜਾਬ ਦਾ ਸਿਸਟਮ ਕਿੱਦਾਂ ਵਿਗੜ ਚੁੱਕਿਆ ਹੈ ਔਰ ਇੱਥੇ ਕੀ ਹਾਲਾਤ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲੱਗ ਰਹੀਆਂ ਨੇ, ਔਰ ਸੱਚ ਬੋਲਣ ਵਾਲਾ ਕੋਈ ਪ੍ਰਚਾਰਕ ਜੇ ਜੁਰਤ ਕਰਦਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦਾ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਬੇਬਾਕ ਹੋ ਕੇ ਕਹਿਣ ਦੀ ਕੋਸ਼ਿਸ਼ ਕਰੀਦੀ ਹੈ, ਤਾਂ ਇਦਾਂ ਦਾ ਕੁਛ ਸ਼ਰੇਆਮ ਹੋ ਰਿਹਾ, ਤਾਂ ਫਿਰ ਉਹ ਕਲੀਅਰਲੀ ਫਿਰ ਅਸੀਂ ਜਿਹੜਾ ਇਹਦੇ ਤੇ ਸਟੈਂਡ ਲਵਾਂਗੇ ਔਰ ਉਹ ਤੋਂ ਪਹਿਲਾਂ ਵਿਚਾਰ ਕਰਾਂਗੇ ਕਿ ਜਿਸ ਕਰਕੇ ਸਾਡਾ ਕੋਈ ਸਿੱਖਾਂ ਦਾ ਜਲੂਸ ਨਾ ਨਿਕਲੇ, ਜੋ ਵਰਲਡ ਵਿੱਚ ਅਸੀਂ ਵੇਖਦੇ ਹਾਂ ਕਿ ਦੁਨੀਆ 'ਚ ਮੈਸੇਜ ਜਾਂਦਾ, ਕੋਈ ਭੰਨ ਤੋੜ ਹੋ ਰਹੀ ਹੈ, ਪੁਤਲੇ ਫੂਕੇ ਜਾ ਰਹੇ ਔਰ ਬਹੁਤ ਗਲਤ ਉਹਦਾ ਮੈਸੇਜ ਨਾ ਜਾਵੇ ਔਰ ਸ਼ਰਾਰਤੀ ਬੰਦੇ ਵਿੱਚ ਨਾ ਜਾਣ। ਐਸਾ ਸੰਘਰਸ਼ ਹੋਵੇ ਕਿ ਜਿਹੜਾ ਬਿਲਕੁਲ ਸੋਹਣੇ ਢੰਗ ਨਾਲ ਹੋਵੇ, ਜਿਹਦਾ ਰਿਜ਼ਲਟ ਚੰਗਾ ਨਿਕਲੇ। ਬਾਬਾ ਜੀ, ਇਹ ਤੁਹਾਡਾ ਵੱਡਾਪਨ ਹੈ ਕਿ ਤੁਸੀਂ ਜਦ ਪਹਿਲਾਂ ਵੀ ਸਟੇਟਮੈਂਟ ਦਿੱਤੀ, ਤੁਸੀਂ ਸਾਰਿਆਂ ਨੂੰ ਕਿਹਾ ਕਿ ਕੋਈ ਇਹੋ ਜਿਹੀ ਗੱਲ ਨਾ ਕਰਿਓ ਤਾਂ ਕਿ ਮਾਹੌਲ ਜੋ ਹੈ ਠੰਡਾ ਰਹੇ ਪੰਜਾਬ ਦੇ ਵਿੱਚ। ਪਰ ਮੇਰਾ ਸਵਾਲ ਆ ਹੈ ਕਿ ਕੁਝ ਚਿਰ ਪਹਿਲਾਂ, ਜਿਵੇਂ ਤੁਸੀਂ ਆਪ ਵੀ ਕਿਹਾ, ਅਸੀਂ ਵੀ ਉਸ ਨਿਊਜ਼ ਦੇ ਵਿੱਚ ਇਨਵੋਲਵ ਸੀਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਕਾਫੀ ਹੋਰ ਚੀਜ਼ਾਂ ਹੋਈਆਂ, ਤੇ ਅੱਗ ਤੇ ਲੱਗੀ ਹੋਈ ਹੈ, ਤੇ ਕਦੀ ਨਾ ਕਦੀ ਤੇ ਸਟੈਪ ਕੋਈ ਨਾ ਕੋਈ ਤੇ ਚੱਕਣਾ ਪਏਗਾ। ਕਿਆ ਤੁਹਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਜੋ ਹੈ ਉਹ ਸਹੀ ਮਾਇਨੇ ਦੇ ਵਿੱਚ ਕੰਮ ਕਰੇਗਾ, ਇਹਦੇ ਵਿੱਚ ਇਨਸਾਫ ਮਿਲੇਗਾ? ਨਹੀਂ, ਦੇਖੋ, ਜੋ ਅੱਜ ਤੱਕ ਦੇ ਸਾਡੇ ਸਾਹਮਣੇ ਆ ਰਹੇ, ਅੱਜ ਤੱਕ ਤਾਂ ਕੋਈ ਇਨਸਾਫ ਨਹੀਂ ਮਿਲਿਆ। ਬੜੇ ਮਸਲੇ ਸਾਡੇ ਲਟਕ ਰਹੇ ਆ ਜੀ, ਔਰ ਸਾਡੇ ਹੀ ਬੰਦਿਆਂ ਨੂੰ ਏਜੰਸੀਆਂ ਵੱਲੋਂ ਖਰੀਦ ਲਿਆ ਜਾਂਦਾ ਔਰ ਉਹ ਹੱਥ ਠੋਕ ਕੇ ਉਹਨਾਂ ਦੇ ਬਣ ਕੇ ਤੇ ਫਿਰ ਉਹਨਾਂ ਦੇ ਬਿਆਨ ਜਿਹੜੇ ਆ ਦੇ ਰਹੇ ਆ। ਔਰ ਬੜਾ ਹੁਣ ਜਿਹੜਾ ਸਾਡੇ ਸਾਹਮਣੇ, ਕਿਉਂਕਿ ਇਸ ਵਿੱਚ ਜ਼ਿਆਦਾ ਮੈਂ ਸਾਹਮਣੇ ਆ, ਤਾਂ ਮੇਰੇ ਵਾਸਤੇ ਬੜਾ ਇਹ ਟਾਈਮ ਏਦਾਂ ਦਾ ਆ ਜਾਂਦਾ ਕਿ ਮੈਂ ਬਹੁਤ ਸਹਿਜ ਤੋਂ ਔਰ ਸੰਜਮ ਤੋਂ ਕੰਮ ਲਵਾਂ ਕਿ ਇਸ ਮੁੱਦੇ ਦਾ ਸਿਆਸੀਕਰਨ ਨਾ ਹੋਵੇ ਜੀ। ਤੇ ਇਸ ਕਰਕੇ ਉਮੀਦ ਹੀ ਇੱਕ ਹੁੰਦੀ ਹੈ ਹੁਣ ਤੱਕ ਤਾਂ, ਤੇ ਫਿਰ ਜੇ ਨਹੀਂ ਹੋਏਗਾ ਤਾਂ ਫਿਰ ਕਲੀਅਰਲੀ ਜਦੋਂ ਅਸੀਂ ਬਾਈਕਾਟ ਦਾ ਸੱਦਾ ਦਈਏ ਤਾਂ ਉਹ ਇੱਕ ਬੜੀ ਵੱਡੀ ਜੰਗ ਛੇੜਨ ਵਾਲੀ ਵੀ ਗੱਲ ਹੋਏਗੀ। ਬਾਬਾ ਜੀ, ਅਸੀਂ ਇੱਥੇ ਨਿਊਯਾਰਕ ਦੇ ਵਿੱਚ ਬੈਠੇ ਹਾਂ, ਇੱਥੇ ਮੀਡੀਆ ਜੋ ਹੈ, ਮੀਡੀਆ ਨੂੰ ਖੁੱਲੀ ਛੂਟ ਹੈਗੀ ਹੈ, ਤੇ ਇੱਕ ਚੀਜ਼ ਜੋ ਹੈ ਮੈਂ ਨਾ ਲਵਾਂਗਾ, ਜੋ ਨਾ ਬਾਰ-ਬਾਰ ਸਾਹਮਣੇ ਆ ਰਿਹਾ ਹੈ, ਜੋ ਫੋਟੋਆਂ ਸਾਹਮਣੇ ਆ ਰਹੀਆਂ ਨੇ, ਇੱਥੇ ਤੱਕ ਨਿਊਜ਼ ਮੀਡੀਆ ਜੋ ਸਾਡੇ ਭੈਣ ਭਰਾ ਹੈਗੇ ਨੇ ਦੂਜੇ ਇੰਡੀਆ ਤੋਂ, ਉਹਨਾਂ ਨੇ ਵੀ ਦੱਸਿਆ ਵੀ ਹਰਨਾਮ ਸਿੰਘ ਦੁਮਾ ਦਾ ਨਾਂ ਸਾਹਮਣੇ ਕਾਫੀ ਆ ਰਿਹਾ, ਉਹਨਾਂ ਦੇ ਜੋ ਸਮਰਥਕ ਹੈਗੇ ਨੇ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ। ਕਿਆ ਇਹੋ ਜਿਹੀ ਕੋਈ ਗੱਲ ਹੈ? ਕਿਆ ਸੱਚ ਦੇ ਵਿੱਚ ਇਹਦੇ ਵਿੱਚ ਇਨਵੈਸਟੀਗੇਸ਼ਨ ਹੋ ਰਹੀ ਹੈ, ਉਹਨਾਂ ਤੋਂ ਜਾਂਚ ਪੜਤਾਲ ਹੋਈ ਹੈ? ਕਿਉਂਕਿ ਹੁਣ ਕੱਲ ਦੀ ਗੱਲ ਹੈਗੀ ਹੈ, ਇੱਕ ਨਿਊਜ਼ ਮੀਡੀਆ ਆਊਟਲੈਟ ਨੇ ਆਹ ਖਬਰ ਛਾਪੀ ਸੀ ਕਿ ਜੀ ਉਹਨਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਨੂੰ ਰਿਮਾਂਡ ਦੇ ਵਿੱਚ ਲਿੱਤਾ ਗਿਆ। ਕਿਆ ਇਹ ਸੱਚ ਹੈ? ਉਹਨਾਂ ਦੇ ਬੰਦਿਆਂ ਨੂੰ ਫੜਿਆ ਗਿਆ ਜੀ। ਉਹ ਜੋ ਗੱਡੀਆਂ ਦੋ ਫਲੈਸ਼ ਹੋਈਆਂ, ਜਿਨ੍ਹਾਂ ਦੀ ਫੋਟੋਜ਼ ਸਾਹਮਣੇ ਆਈਆਂ ਸੀ, ਉਹ ਗੱਡੀਆਂ ਦੋ ਹਰਨਾਮ ਸਿੰਘ ਧੁੰਮਾ ਦੇ ਨਾਮ ਬੋਲਦੀਆਂ ਨੇ, ਤੇ ਓਨਰ ਨੇ ਉਸ ਗੱਡੀ ਦੇ, ਦੋ ਗੱਡੀਆਂ ਦੇ ਓਨਰ ਨੇ, ਉਹਨਾਂ ਦੇ ਸਥਾਨ ਤੋਂ ਗੱਡੀਆਂ ਆਈਆਂ। ਜਿਹੜੇ ਬੰਦਿਆਂ ਨੂੰ ਇਨਵੈਸਟੀਗੇਸ਼ਨ ਕੀਤੀ ਗਈ ਉਹ ਬੰਦੇ ਉਹਨਾਂ ਦੇ ਡੇਰੇ ਵਿੱਚ ਰਹਿਣ ਵਾਲੇ ਆ, ਤੇ ਕਾਫੀ ਹੱਦ ਤੱਕ ਸ਼ੱਕ ਉਹਨਾਂ ਤੇ ਸਾਰਿਆਂ ਦਾ ਜਾ ਰਿਹਾ। ਸਾਰੀ ਕੌਮ ਨੂੰ ਲੱਗਦਾ ਹੈ ਕਿ ਉਹੀ ਬੰਦੇ ਆ, ਸਾਰੀ ਦੁਨੀਆ ਇੱਥੇ ਵੀ ਕਹਿੰਦੀ ਹੈ ਔਰ ਮੀਡੀਆ ਵੀ, ਅੱਜ ਸਾਰਾ ਮੀਡੀਆ ਵੀ ਕਹਿ ਰਿਹਾ ਕਿ ਉਹੀ ਬੰਦੇ ਆ, ਕਿਉਂਕਿ ਗੱਡੀਆਂ ਉਹਨਾਂ ਦੀਆਂ ਨੇ, ਬੰਦੇ ਉਹਨਾਂ ਦੇ ਨੇ, ਔਰ ਅੰਮ੍ਰਿਤਸਰ ਤੋਂ ਸਮਾਨ ਲਿਆਂਦਾ ਗਿਆ, ਸ਼ਮੀਲ ਉੱਥੋਂ ਲੈ ਕੇ ਆਏ, ਸਾਰਾ ਕੁਛ। ਹਾਂਜੀ। ਤੇ ਇੱਕ ਗੱਡੀ ਜੋ ਹੈਗੀ ਹੈ, ਇੱਥੇ ਤੱਕ ਨਿਊਜ਼ ਆਈ ਹੈ ਕਿ ਇੱਕ ਗੱਡੀ ਰਜਿਸਟਰ ਸੀਗੀ ਹਜ਼ੂਰ ਸਾਹਿਬ, ਜੋ ਗੁਰਦੁਆਰਾ ਸਾਹਿਬ ਹੈ, ਉਹਨਾਂ ਦੇ ਜੋ ਆਰਗੇਨਾਈਜ਼ਰਸ ਨੇ ਉਹਨਾਂ ਦੇ ਨਾਂ ਤੇ ਸੀਗੀ, ਤੇ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਕਿ ਜਿੰਨੀ ਸਾਡੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਹੈ। ਕਿਆ ਉਹ ਵੀ ਕੁਝ? ਬਿਲਕੁਲ ਜੀ, ਉਹਨਾਂ ਦੀ ਸਟੇਟਮੈਂਟ ਆਈ ਹੈ, ਤਾਂ ਕਰਕੇ ਤਾਂ ਮੈਂ ਕੋਈ ਡਾਇਰੈਕਟ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੇ ਇਹ ਸ਼ੱਕ ਜ਼ਰੂਰ ਇਹਨਾਂ ਤੇ ਪਬਲਿਕ ਦਾ ਵੀ ਜਾ ਰਿਹਾ, ਸਾਰਿਆਂ ਦਾ, ਔਰ ਇੱਥੋਂ ਤੱਕ ਕਿ ਮੈਨੂੰ ਵੀ ਜਾ ਰਿਹਾ। ਹੁਣ ਤਾਂ ਇੰਨਾ ਕੁਛ ਹੋ ਗਿਆ ਤਾਂ ਹੁਣ ਕਲੀਅਰ ਲੱਗ ਰਿਹਾ ਕਿ ਇਹੀ ਬੰਦੇ ਯਾਰ, ਇਹਨਾਂ ਦਾ ਬੈਕ ਤੇ ਸਾਰਿਆਂ ਦਾ ਹੱਥ ਹੈ। ਤੇ ਉਹ ਨਰਿੰਦਰ ਸਿੰਘ ਹੋਣਾ ਨੇ, ਬਾਬਾ ਨਰਿੰਦਰ ਸਿੰਘ ਹੋਣਾ ਨੇ ਆਪਣੇ ਸਪਸ਼ਟੀਕਰਨ ਜਿਹੜਾ ਦਿੱਤਾ ਹੈ, ਔਰ ਉਹ ਠੀਕ ਹੈ ਜੀ। ਮੈਨੂੰ ਲੱਗਦਾ ਵੀ ਉਹ ਕਹਿੰਦੇ ਵੀ ਕਾਰ ਸੇਵਾ ਦੀ ਗੱਡੀ ਸੀ ਸਾਡੀ, ਏਦਾਂ ਦਾ ਕੁਛ ਨਹੀਂ ਹੋਇਆ। ਹਾਂਜੀ ਬਾਬਾ ਜੀ, ਇੱਕ ਗੱਲ ਮੈਂ ਪੁੱਛਣਾ ਚਾਹਾਂਗਾ, ਕਿਆ ਤੁਹਾਡੀ ਸਿਕਿਉਰਿਟੀ ਦਾ ਕੋਈ ਬੰਦੋਬਸਤ ਕੀਤਾ ਗਿਆ ਸਰਕਾਰ ਦੇ ਤਰਫੋਂ? ਇੱਕ ਆਮ ਕਾਮਨ ਛੋਟਾ ਜਿਹਾ ਮੰਤਰੀ ਵੀ ਹੁੰਦਾ ਤੇ ਉਹਨੂੰ ਜੋ ਹੈ ਕਹਿੰਦੇ ਨੇ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਮੈਨੂੰ ਕੱਲ ਸੁਖਵੀਰ ਸਿੰਘ ਬਾਦਲ ਮੇਰੇ ਕੋਲ ਆਏ ਸੀ, ਉਹਨਾਂ ਨੇ ਮੈਨੂੰ ਕਿਹਾ ਸੀ ਕਿ Z+ ਤੱਕ ਤੁਸੀਂ ਸੁਰੱਖਿਆ ਲੈ ਲਓ ਔਰ ਇੱਥੇ ਤੁਹਾਨੂੰ 15 ਮੁਲਾਜ਼ਮ ਤਾਇਨਾਤ ਕਰ ਦਿੰਦੇ ਆ, ਜਾਂ ਪੰਜਾਬ ਪੁਲਿਸ ਦੇ 2 ਗੱਡੀਆਂ ਦੇ ਸਕਦੇ ਆ, ਜੋ ਤੁਹਾਡੀ ਅਸੀਂ ਕਰ ਸਕਦੇ ਹਾਂ, ਅਸੀਂ ਕਾਰਜ ਕਰਾਂਗੇ।
ਪਰ ਮੈਂ ਉਹਨਾਂ ਨੂੰ ਇਸ ਗੱਲ ਵਾਸਤੇ ਮਨਾ ਕੀਤਾ ਕਿ ਮੈਨੂੰ ਪੰਜਾਬ ਪੁਲਿਸ ਦੀ ਸਿਕਿਉਰਿਟੀ ਨਹੀਂ ਚਾਹੀਦੀ, ਮੈਨੂੰ ਤੁਸੀਂ ਸਾਡੇ ਬੰਦਿਆਂ ਦੇ ਕੁਝ ਦੇ ਲਾਇਸੈਂਸ ਬਣਾ ਦਿਓ ਤੇ ਅਸੀਂ ਏਦਾਂ ਕਰਕੇ ਆਪਣੀ ਕੋਸ਼ਿਸ਼ ਕਰਾਂਗੇ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਅਸੀਂ ਸੱਚ ਦਾ ਪ੍ਰਚਾਰ ਕਰਨ ਵਾਸਤੇ ਇੰਨੇ ਡਰੋਕਲ ਬਣ ਕੇ ਅੱਗੇ ਪਿੱਛੇ ਪੁਲਿਸ ਦੀਆਂ ਗੱਡੀਆਂ ਹੂਟਰ ਮਾਰਦੇ ਜਾਈਏ। ਮੈਨੂੰ ਉਹ ਚੰਗਾ ਨਹੀਂ ਲੱਗਦਾ। ਉਹਦੇ ਨਾਲੋਂ ਮੈਂ ਨਾ ਜਾਣਾ ਪਸੰਦ ਕਰਾਂਗਾ ਕਿ ਮੈਂ ਪ੍ਰੋਗਰਾਮ ਤੇ ਹੀ ਨਹੀਂ ਜਾਣਾ। ਪਰ ਬਾਬਾ ਜੀ, ਜਿਵੇਂ ਹੁਣ ਲੱਖਾਂ ਦੀ ਤਾਦਾਦ ਦੇ ਵਿੱਚ ਅਸੀਂ ਖੁਦ ਵੀ TV 84 ਤੇ ਵੀ DFTV ਤੇ ਵੀ ਤੁਹਾਡੀ ਜੋ ਸਮਾਗਮ ਹੁੰਦੇ ਨੇ ਉਹ ਚਲਾਉਂਦੇ ਹਾਂ, ਲੱਖਾਂ ਲੋਕੀ ਤੁਹਾਡੇ ਨਾਲ ਜੁੜੇ ਹੋਏ ਨੇ, ਲੱਖਾਂ ਦੀ ਕਈ ਉਮੀਦਾਂ ਨੇ, ਦੁਆਵਾਂ ਨੇ ਤੁਹਾਡੇ ਨਾਲ। ਕਿਆ ਇਸ ਵੇਲੇ ਜ਼ਰੂਰੀ ਨਹੀਂ ਬਣਦਾ ਕਿ ਤੁਹਾਡੀ ਜੋ ਸਿਕਿਉਰਿਟੀ ਨੂੰ ਪ੍ਰਾਇੋਰਟੀ ਦਿੱਤੀ ਜਾਵੇ, ਪਹਿਲ ਕੀਤੀ ਜਾਵੇ? ਤੁਹਾਡੀ ਭਾਵਨਾ ਮੈਂ ਸਮਝਦਾ ਵਾਂ ਕਿ ਤੁਹਾਨੂੰ ਚੰਗਾ ਨਹੀਂ ਲੱਗਦਾ ਔਰ ਬਿਲਕੁਲ ਹਾਂ, ਉਹ ਠੀਕ ਹੈ, ਉਹਦਾ ਕੋਈ ਸਹੀ ਹੋ ਸਕਦਾ ਰਸਤਾ ਵੀ। 5-4 ਬੰਦੇ ਪੁਲਿਸ ਦੇ 5-6 ਮੁਲਾਜ਼ਮ ਸਾਡੇ 'ਚ ਪ੍ਰਾਈਵੇਟ ਗੱਡੀ ਦੇ ਵਿੱਚ ਔਰ ਸਿੰਪਲ ਯੂਨੀਫਾਰਮ ਵਿੱਚ ਵਰਦੀ ਤੋਂ ਬਿਨਾਂ ਉਹ ਸਾਡੇ ਨਾਲ ਚੱਲਣ, ਏਦਾਂ ਦਾ ਕੁਛ ਸੋਚਿਆ ਜਾ ਸਕਦਾ ਹੈ। ਬਾਕੀ ਆਪਣੇ ਬੰਦੇ, ਮੈਂ ਹੁਣ ਦੱਸਦਾ ਤੁਹਾਨੂੰ, ਜਿਹੜੇ ਬੰਦੇ ਨੇ ਪਿੱਛੋਂ ਗੱਡੀ ਲਿਆ ਕੇ ਉਹਨਾਂ ਨੂੰ ਸਾਈਡ ਤੇ ਕੀਤਾ, ਗੱਡੀ ਅੱਗੇ ਪਿੱਛੇ, ਭਾਵ ਜਿਹੜਾ ਬੰਦਾ ਇੱਕ ਬੰਦਾ ਵੀ ਤੁਹਾਡਾ ਆਪਣਾ ਹੋਵੇ ਉਹ ਜਾਨ ਚਲੀ ਧਰ ਕੇ ਬਿਨਾਂ ਹਥਿਆਰ ਤੋਂ ਵੀ ਲੜ ਸਕਦਾ ਹੈ। ਪਰ ਜੇ ਕੋਈ ਪਤਾ ਨਹੀਂ, ਏਦਾਂ ਲੱਗਦਾ ਵੀ ਕਈ ਬੰਦਿਆਂ ਤੇ ਵੱਡੀਆਂ ਸਿਕਿਉਰਿਟੀਆਂ ਵਿੱਚ ਵੀ ਹਮਲੇ ਹੋ ਜਾਂਦੇ ਆ ਔਰ ਜਾਨ ਚਲੀ ਜਾਂਦੀ ਹੈ। ਬਾਬਾ ਜੀ, ਇਸ ਜੋ ਇਹ ਹਮਲਾ ਹੋਇਆ ਹੈ, ਸੱਚ ਤੁਸੀਂ ਹਮੇਸ਼ਾ ਬੋਲਦੇ ਹੋ, ਕਿਉਂਕਿ ਜਿਸ ਤਰ੍ਹਾਂ ਕਿ ਮੈਂ ਬਾਰ-ਬਾਰ ਕਹਾਂਗਾ ਕਿ ਤੁਹਾਡੇ ਸਮਾਗਮ ਅਸੀਂ ਵੀ ਚਲਾਈਦੇ ਨੇ ਲਾਈਵ, ਜੋ ਤੁਸੀਂ ਇੰਡੀਆ ਤੋਂ ਕਰਦੇ ਹੋ, ਪਰਮੇਸ਼ਵਰ ਦੁਆਰ ਤੋਂ ਵੀ। ਇੱਕ ਤੁਹਾਡਾ ਹੀ ਇਹੋ ਜਿਹਾ ਸਮਾਗਮ ਦੇਖਿਆ ਜਿੱਥੇ ਪਿਛਲੀ ਵਾਰੀ 1700 ਸਿੰਘਾਂ ਨੇ ਅੰਮ੍ਰਿਤ ਛਕਿਆ ਇੰਡੀਆ ਦੇ ਵਿੱਚ। ਤੇ ਇਹਦੇ ਪਿੱਛੇ ਮੇਨ ਵਜ੍ਹਾ ਕੀ ਹੈ? ਕਿਆ ਸਿਰਫ ਸੱਚ ਬੋਲਣਾ ਹੈ ਜਾਂ ਇਹਨੂੰ ਇੱਕ ਸਿਆਸੀ ਰੰਗ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ? ਕਿਉਂਕਿ ਕੁਝ ਜੋ ਇੱਕ ਬਹਿੰਦੇ ਨੇ ਸਾਡੇ ਜੋ ਨਿਊਜ਼ ਐਨਾਲਿਸਟ ਹੈਗੇ ਨੇ, ਉਹਨਾਂ ਦਾ ਵੀ ਇੱਕ ਰੂਪ ਰੰਗ ਹੈਗਾ। ਕਹਿੰਦੇ ਜੀ ਪੰਜਾਬ ਦੇ ਵਿੱਚ ਇੱਕ ਟੈਨਸ਼ਨ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪ੍ਰੈਜ਼ੀਡੈਂਟ ਰੂਲ ਕਿਸੇ ਨਾ ਕਿਸੇ ਤਰ੍ਹਾਂ ਅੱਗ ਲਗਾ ਕੇ ਮਾਹੌਲ ਨੂੰ ਵਿਗਾੜ ਕੇ। ਕਿਆ ਇਹ ਵੀ ਇੱਕ ਐਂਗਲ ਹੈਗਾ ਜਾਂ ਕਿਉਂ, ਮੇਨ ਵਜ੍ਹਾ ਕੀ ਹੈਗੀ ਹੈ? ਤੁਸੀਂ ਹਮਲੇ ਦੀ ਗੱਲ ਕਰ ਰਹੇ ਹੋ ਕਿ ਪ੍ਰੋਗਰਾਮਾਂ ਵਿੱਚ? ਹਮਲੇ ਦੀ ਮੈਂ ਜੋ ਵਜ੍ਹਾ ਹੈਗੀ ਹੈ ਉਹ ਮੈਂ ਪੁੱਛਣਾ ਚਾਹ ਰਿਹਾ ਕਿ ਤੁਹਾਨੂੰ ਅੱਗੇ ਕਰਕੇ ਤੁਹਾਡੇ ਤੇ ਹਮਲਾ ਕਰਵਾ ਕੇ ਪੰਜਾਬ ਦਾ ਮਾਹੌਲ ਵਿਗਾੜ ਕੇ ਪ੍ਰੈਜ਼ੀਡੈਂਟ ਰੂਲ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਤਾਂ ਕਿ, ਕਿਉਂਕਿ ਹੁਣ ਚੁਣਾਵ ਫੇਰ ਆਉਣ ਵਾਲੇ ਨੇ। ਮੇਰਾ ਮੰਨਣਾ ਜੀ ਸਿਰਫ ਇੰਨਾ ਹੀ ਹੈ ਕਿ ਜਿਹੜੇ ਸਾਡੇ ਗੁਰੂ ਜੀ ਨੇ ਨਾ, ਬੜੇ ਬੇਬਾਕ ਹਨ ਔਰ ਬੜੀ ਬੇਬਾਕੀ ਨਾਲ ਜੋ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਗਈ ਹੈ ਉਹ ਕਿਸੇ ਕੋਲ ਨਹੀਂ। ਔਰ ਉਹ ਜਦੋਂ ਤੁਸੀਂ ਸੱਚ ਦਾ ਪ੍ਰਚਾਰ ਕਰਨਾ ਹੈ, ਬਿਲਕੁਲ ਹੂਬਹੂ ਕੋਸ਼ਿਸ਼ ਕਰੋ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਸਿੱਖ ਹਾਂ ਔਰ ਮੈਂ ਖੁਦ ਵੀ ਜ਼ਿੰਦਗੀ ਵਿੱਚ ਸਿੱਖਦਾ ਆ। ਬਹੁਤ ਗਲਤੀਆਂ ਦਾ ਮੈਂ ਸੁਧਾਰ ਕਰਦਾ। ਮੈਂ ਰੋਜ਼ ਨਵੇਂ ਤੋਂ ਨਵੀਂ ਗੱਲ ਨੂੰ ਸਮਝਦਾ ਔਰ ਸਿੱਖਦਾ ਜੀ। ਔਰ ਪਿਛਲੇ ਕੁਝ ਸਾਲਾਂ ਤੋਂ ਮੈਂ ਡਟ ਕੇ ਗੁਰਬਾਣੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਗੁਰਬਾਣੀ ਦੇ ਵਿੱਚ ਨਕਲੀ ਜੋਗੀ ਨੂੰ ਨਕਲੀ ਕਿਹਾ, ਨਕਲੀ ਬ੍ਰਹਮਣ ਨੂੰ ਨਕਲੀ ਕਿਹਾ, ਨਕਲੀ ਬਾਬਿਆਂ ਨੂੰ ਕਿਹਾ, ਰਾਜਨੀਤੀ ਕਿੱਦਾਂ ਦਾ ਹੋਣਾ ਚਾਹੀਦਾ ਹੈ, ਹਰ ਕਨਸੈਪਟ ਤੇ ਸਾਡੇ ਗੁਰੂ ਜੀ ਬੋਲ ਰਹੇ ਹੈ ਜੀ। ਤੇ ਅਸੀਂ ਯਤਨ ਕਰਦੇ ਹਾਂ ਵੀ ਉਹ ਹਰ ਗੱਲ ਜਿਹੜੀ ਹੈ ਗੁਰੂ ਜੀ ਵਾਲੀ ਉਹ ਪਬਲਿਕ ਵਿੱਚ ਆਵੇ। ਔਰ ਸਿੱਖ ਰਹਿਤ ਮਰਿਆਦਾ ਦੀ ਗੱਲ ਮੈਂ ਡਟ ਕੇ ਔਰ ਸਿੱਧੇ ਰੂਪ ਵਿੱਚ ਕੀਤੀ ਹੈ। ਜੇ ਤੁਸੀਂ ਸਾਰੀਆਂ ਪਿੱਛੇ ਕਲਿੱਪ ਵਗੈਰਾ ਨੈਟ ਤੇ ਪਏ ਆ ਜੋ ਸਾਡੀ ਪਿੱਛੇ ਕੰਟਰੋਵਰਸੀ ਚੱਲ ਰਹੀ ਸੀ ਮਹੀਨੇ ਤੇ ਇੱਕ ਤੋਂ, ਜੇ ਤੁਸੀਂ ਸਾਰੇ ਕਲਿੱਪ ਨੂੰ ਕੱਲੇ ਨੂੰ ਸੁਣੋਗੇ ਤਾਂ ਤੁਸੀਂ ਦੇਖੋਗੇ ਬਾਬਾ ਹਰਨਾਮ ਸਿੰਘ ਦੀ ਜਾਂ ਮੇਰੀ ਕੋਈ ਰੌਲਾ ਨਹੀਂ ਪੈ ਰਿਹਾ। ਵਿੱਚ ਗੱਲ ਚੱਲ ਰਹੀ ਹੈ ਮਰਿਆਦਾ ਦੀ, ਵੀ ਇਹ ਮਰਿਆਦਾ ਦੀ ਗੱਲ ਕਰਦਾ ਹੈ, ਇਹ ਹੁਣ ਵਿਗੜ ਗਿਆ, ਇਹਦੇ ਵਿਚਾਰ ਬਦਲ ਗਏ ਨੇ, ਹਨਾ। ਤੇ ਵਿਚਾਰਕ ਮਤ ਭੇਦ ਤਾਂ ਤੁਹਾਡੇ ਮੇਰੇ ਲੱਖ ਹੋ ਸਕਦੇ ਨੇ ਔਰ ਸਾਰਿਆਂ ਦੀ ਵਿਚਾਰ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਮੈਂ ਤੁਹਾਡੇ ਸਾਰੇ ਵਿਚਾਰਾਂ ਨਾਲ ਸਹਿਮਤ ਹੋਵਾਂ। ਜੇ ਮੈਂ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਉਹਦਾ ਅਰਥ ਇਹ ਨਹੀਂ ਕਿ ਮੇਰੇ ਤੇ ਹਮਲਾ ਹੀ ਕਰਵਾਇਆ ਜਾਏਗਾ। ਬਹੁਤ ਸੀ ਕਲਿੱਪ ਵੇਖੋਗੇ ਨੈਟ ਤੇ ਪਿੱਛੇ ਜੋ ਹਰਨਾਮ ਸਿੰਘ ਧੁੰਮੇ ਬਾਰੇ ਮੈਂ ਬੋਲਿਆ ਸੀ, ਇਹ ਇੱਕ ਸਰਕਾਰੀ ਸੰਤ ਬਣ ਕੇ ਰਹਿ ਗਿਆ ਔਰ ਇਹਨਾਂ ਦਾ ਕੰਮ ਪ੍ਰਚਾਰ ਕਰਨ ਦਾ ਸੀ ਔਰ ਇਹ ਇੱਕ ਸਰਕਾਰਾਂ ਦੀਆਂ ਚਾਪਲੂਸੀਆਂ ਕਰ ਰਿਹਾ ਤੇ ਇਹਦਾ ਫਰਜ਼ ਬਣ, ਕਿਉਂਕਿ ਉਹਨੇ ਮੈਨੂੰ ਬਹੁਤ ਕੁਛ ਕਿਹਾ ਸੀ ਜੀ। ਤੇ ਉਹ ਜਿਹੜਾ ਅਮਰ ਸੰਚਾਰ ਤੁਸੀਂ ਕਿਹਾ 1700 ਕੁਛ ਏਦਾਂ ਦਾ ਚੱਲਿਆ ਸੀ, ਤਾਂ ਉਹਨਾਂ ਨੇ ਮੈਨੂੰ ਬਹੁਤ ਭੱਦੀ ਸ਼ਬਦਾਵਲੀ ਵਰਤੀ ਵੀ ਇਹ ਗਦਾਰ ਹੋ ਗਿਆ, ਪੰਥ ਤੋਂ ਵੱਖਰਾ ਚੱਲਦਾ ਹੈ, ਏਦਾਂ ਦਾ ਕੁਛ ਚੱਲਿਆ। ਤਾਂ ਮੈਂ ਉਹਦੇ ਜਵਾਬ ਵਿੱਚ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ, ਉਲਟਾ ਤੁਸੀਂ ਮੇਰੇ ਪ੍ਰਚਾਰ ਤੁਹਾਨੂੰ ਕਰਨਾ ਚਾਹੀਦਾ ਸੀ ਜੋ ਟਕਸਾਲ ਏਡਾ ਵੱਡਾ ਪ੍ਰਚਾਰ ਕਰਦੀ ਰਹੀ, ਪਰ ਤੁਸੀਂ ਅੱਜ ਕਬਜ਼ੇ ਕਰ ਰਹੇ ਹੋ, ਏਦਾਂ ਦਾ ਕੁਛ ਤੁਹਾਡਾ ਕੰਮ ਨਹੀਂ, ਤੁਹਾਨੂੰ ਕਰਨਾ ਚਾਹੀਦਾ। ਉਸ ਮਸਲੇ 'ਚ ਕਈ ਬੰਦੇ ਸਾਹਮਣੇ ਆਏ ਜੀ
ਉਹਨਾਂ ਨੇ ਧੁੰਮੇ ਦੇ ਹੱਕ ਵਿੱਚ ਤਾਂ ਨਹੀਂ ਬੋਲੇ, ਪਰ ਮੇਰੇ ਵਿਰੋਧ ਵਿੱਚ ਉਹ ਡਟ ਕੇ ਬੋਲੇ। ਪਰ ਕਿਉਂ ਇਹ ਵਿਚਾਰਾਂ ਦਾ ਮਤਭੇਦ ਕਿਉਂ ਆਇਆ ਤੁਹਾਡੇ ਦੋਵਾਂ ਦੇ ਵਿੱਚ? ਮੈਂ ਆਪ ਜੀ ਨੂੰ ਬੇਨਤੀ ਇਹ ਕਰਦਾ ਜੀ ਕਿ ਅਸਲ 'ਚ ਜੋ ਗੁਰਬਾਣੀ ਦਾ ਸੱਚ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ, ਹਾਂ, ਉਹ ਸਿੱਖ ਰਹਿਤ ਮਰਿਆਦਾ ਦਾ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਉਹਦੀ ਗੱਲ ਮੈਂ ਥੋੜੇ ਸਮੇਂ ਤੋਂ ਕਰ ਰਿਹਾ ਸੀ, ਔਰ ਉਹਦੀ ਵਿਰੋਧਤਾ ਬੜੇ ਤਰੀਕੇ ਨਾਲ ਸਾਰਿਆਂ ਨੇ, ਤੁਸੀਂ ਨੋਟ ਕਰਿਓ ਸਾਰੇ ਕਲਿੱਪਾਂ 'ਚ ਤੁਹਾਨੂੰ ਮਿਲੇਗਾ। ਸੋ ਇਸ ਗੱਲ ਦੀ ਬੜੀ ਵਿਰੋਧਤਾ ਕਿ ਜੋ ਸੱਚ ਸ਼੍ਰੀ ਅਕਾਲ ਤਖਤ, ਕਿਉਂਕਿ ਇੱਕੋ ਇੱਕ ਮਰਿਆਦਾ ਹੀ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਸਕਦੀ ਹੈ। ਕੌਮ ਨੂੰ ਇੱਕ ਕਰਨ ਵਾਸਤੇ ਇੱਕ ਮਰਿਆਦਾ ਹੋਣੀ ਚਾਹੀਦੀ ਹੈ, ਇੱਕ ਸੋਚ, ਇੱਕ ਮਰਿਆਦਾ, ਇੱਕ ਸਿਧਾਂਤ ਜਿਹੜੀ ਸਾਡੀ ਸਾਰੀ ਕੌਮ ਨੂੰ ਇੱਕ ਕਰ ਸਕਦਾ ਹੈ। ਬਿਲਕੁਲ ਠੀਕ, ਬਿਲਕੁਲ। ਤੇ ਉਹਦੀ ਜਦੋਂ ਗੱਲ ਕੌਮ ਦੀ ਏਕਤਾ ਦੀ ਗੱਲ ਕਰਦੇ ਆ, ਤੇ ਜਿਹੜੇ ਧੜੇ ਬਣੇ ਹੋਏ ਨੇ ਸਾਡੇ ਵਿੱਚ, ਅਲੱਗ-ਅਲੱਗ ਗਰੁੱਪ ਬਣੇ ਨੇ, ਉਹਨਾਂ ਗਰੁੱਪਾਂ ਵਾਲਿਆਂ ਨੂੰ ਬਹੁਤ ਵੱਡੀ ਤਕਲੀਫ ਹੋ ਰਹੀ ਸੀ ਮੇਰੇ ਤੋਂ 2-3 ਸਾਲਾਂ 'ਚ। ਠੀਕ। ਤੇ ਉਹਦਾ ਬਹਾਨਾ ਬਣਾ ਕੇ ਚਲੋ ਸਾਰਾ ਇਹ ਹੋਇਆ। ਪਰ ਮੈਂ ਸਮਝਦਾ ਕਿ ਵਿਚਾਰਕ ਮਤਭੇਦ ਤਾਂ ਹੁੰਦੇ ਹੀ ਆ, ਪਰ ਅਸੀਂ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਸਾਨੂੰ ਕਿ ਅਸੀਂ ਏਡਾ ਵੱਡਾ ਅਟੈਕ ਕਰੀਏ। ਬਿਲਕੁਲ, ਬਿਲਕੁਲ। ਬਾਬਾ ਜੀ, ਇੱਕ 2-3 ਸਵਾਲ ਮੈਂ ਕਰਾਂਗਾ, ਫਿਰ ਮੈਨੂੰ ਪਤਾ ਕਿ ਤੁਸੀਂ ਵੀ ਕਾਫੀ ਬਿਜ਼ੀ ਹੈਗੇ ਹੋ। ਜਿਵੇਂ ਆ ਲੰਗਰ ਔਰ ਉਹਨਾਂ ਨੇ ਛਬੀਲ ਲਗਾਈ ਹੋਈ, ਕਿਆ ਇਹਦੇ ਵਿੱਚ ਤੁਹਾਨੂੰ ਆ ਵੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੋ ਜਿਹਾ ਮਤਲਬ ਇੱਕ ਘਟੀਆ ਉਹਨਾਂ ਨੇ ਬਹਾਨਾ ਲੱਭਿਆ, ਛਬੀਲ ਲਗਾ ਕੇ ਕੋਕ ਵੰਡ ਰਹੇ ਨੇ, ਕਿਆ ਇਹ ਲੰਗਰ ਮਰਿਆਦਾ ਦੇ ਖਿਲਾਫ ਉਹਨਾਂ ਨੇ ਕੰਮ ਨਹੀਂ ਕੀਤਾ? ਔਰ ਜੋ ਕਿ ਆਪਣੇ ਹੀ ਬੰਦੇ ਹੈਗੇ ਨੇ, ਚਾਹੇ ਇੱਧਰੋਂ ਉੱਧਰੋਂ ਆਏ ਹੋਣ, ਚਾਹੇ ਦੂਸਰੇ ਗੁੱਟਾਂ ਦੇ ਵਿੱਚੋਂ ਆਏ ਹੋਣ, ਪਰ ਕਿਆ ਇਹਦੇ ਵਿੱਚ RSS ਦਾ ਵੀ ਹੱਥ ਕਿਹਾ ਜਾ ਰਿਹਾ ਕਿ ਲੰਗਰ ਮਰਿਆਦਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਅੱਗੋਂ ਤੋਂ ਲੋਕੀ ਨਾ ਕਰ ਪਾਣੇ ਸਭ ਸੇਵਾ? ਹਾਂ, ਦੇਖੋ, RSS ਵਾਲੀ ਗੱਲ ਤਾਂ ਚਲੋ ਉਹਨਾਂ ਦੇ ਤਾਂ ਬਹੁਤ ਕੁਝ ਹੋ ਰਿਹਾ, ਕਰ ਰਹੇ ਨੇ, ਪਰ ਇਹ ਹੁਣ ਸਾਹਮਣੇ ਆਵੇ ਸੱਚ। ਪਹਿਲੀ ਗੱਲ ਤਾਂ ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਔਰ ਜਿਹੜਾ ਪਾਣੀ ਜਾਨ ਦਿੰਦਾ ਹੈ, ਤੁਸੀਂ ਉਸ ਪਾਣੀ ਦਾ ਬਹਾਨਾ ਬਣਾ ਕੇ ਉੱਥੇ ਤੁਸੀਂ ਮੌਤ ਵੰਡ ਰਹੇ ਹੋ। ਔਰ ਇਹ ਸਭ ਤੋਂ ਵੱਡਾ ਸਾਡਾ ਔਰ ਬਹੁਤ ਪਿਆਰਾ, ਸਾਫ਼ ਸੁਥਰਾ, ਇੰਨਾ ਕਨਸੈਪਟ ਚੰਗਾ ਸੀ ਜਿਹਨੂੰ ਤੁਸੀਂ ਲੀਰੋ ਲੀਰ ਕਰ ਦਿੱਤਾ ਜੀ। ਤੇ ਅੱਜ ਕਲੀਅਰ ਗੱਲ ਹੈ ਕਿ ਅੱਜ ਬਹੁਤ ਛਬੀਲਾਂ ਲੱਗੀਆਂ ਨੇ, ਪਰ ਲੋਕ ਉੱਥੇ ਰੁਕ ਨਹੀਂ ਰਹੇ ਵੀ ਪਤਾ ਨਹੀਂ ਛਬੀਲ ਦੇ ਪਿੱਛੇ ਕੀ ਹੋਏਗਾ। ਬਿਲਕੁਲ, ਬਿਲਕੁਲ, ਬਿਲਕੁਲ ਠੀਕ, ਬਿਲਕੁਲ। ਤੇ ਦੂਸਰੀ ਗੱਲ ਜਿਹੜਾ ਹੈ, ਮੈਂ ਚਾਹੁੰਦਾ ਆ ਕਿ ਜਿੱਥੇ ਇਹਨਾਂ ਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਇੱਕ ਕਤਲ ਕਰਨਾ, ਇਰਾਦਾ ਕਤਲ, ਔਰ ਕਤਲ ਹੋਇਆ ਵੀ ਹੈ, ਗੱਡੀਆਂ ਭੰਨੀਆਂ ਤੋੜੀਆਂ ਗਈਆਂ ਔਰ ਇੰਨੀਆਂ ਸ਼ਰੇਆਮ ਗੋਲੀਆਂ ਚਲਾਈਆਂ, ਇਹਨਾਂ ਨੂੰ ਸਜ਼ਾ ਜਿਹੜੀ ਬਣਦੀ ਉਹ ਤਾਂ ਮਿਲਣੀ ਚਾਹੀਦੀ ਹੈ ਮਾਸਟਰਮਾਈਂਡ ਔਰ ਕਰਨ ਤੇ ਕਰਾਉਣ ਵਾਲਿਆਂ ਨੂੰ। ਪਰ ਨਾਲ ਜਿਹੜੇ ਸਾਡੇ ਇਹ ਜਥੇਦਾਰ ਅਕਾਲ ਤਖਤ ਦੇ ਹੈ ਨੇ, ਔਰ ਉਹ ਇਸ ਕਨਸੈਪਟ ਨੂੰ ਇਹਨਾਂ ਨੂੰ ਇੰਨਾ ਕਰਨ ਵਾਸਤੇ ਇਹਨਾਂ ਨੂੰ ਪੰਥ ਵਿੱਚੋਂ ਵੀ ਛੇਕਣਾ ਚਾਹੀਦਾ, ਜਿਹੜੇ ਮਾਸਟਰਮਾਈਂਡ ਔਰ ਜਿਹੜੇ ਬੰਦੇ ਨੇ। ਤੁਸੀਂ ਏਡਾ ਵੱਡਾ ਸਿਧਾਂਤ ਕੌਮ ਦਾ ਜਿਹੜਾ ਤੁਸੀਂ ਇਹਦਾ ਕੀ ਕਰ ਦਿੱਤਾ? ਕਿਉਂਕਿ ਸੰਗਤ ਦੀ ਕਾਫੀ ਜੋ ਮਨੋਭਾਵਨਾ ਹੈਗੀ ਉਹਨੂੰ ਕਾਫੀ ਠੇਸ ਪਹੁੰਚੀ ਹੈ। ਬਾਬਾ ਜੀ, ਇੱਕ ਆਖਰੀ ਸਵਾਲ ਕਰਾਂਗਾ ਔਰ ਫਿਰ ਤੁਹਾਡੇ ਤੋਂ ਇਜਾਜ਼ਤ ਮੰਗਾਂਗਾ ਮੈਂ ਕਿ ਅਗਰ ਖੁਦਾ ਨਾ ਖਾਸਤਾ ਜੇ ਇਹ ਲੋਕ ਨਹੀਂ ਉਹ ਚੀਜ਼ ਕਰਦੇ, ਕਿਉਂਕਿ ਸਾਰੇ ਮੀਡੀਆ ਨੂੰ ਵੀ ਆ ਪਤਾ ਹੈ, ਜੋ ਸਾਡੇ ਐਨਾਲਿਸਟ ਹੈਗੇ ਨੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ, ਜਿਹੜੀ ਜਨਤਾ ਹੈਗੀ ਹੈ, ਜਿਹੜੀ ਸੰਗਤ ਹੈ, ਉਹਨਾਂ ਨੂੰ ਵੀ ਅੰਦਰੋਂ ਤੇ ਪਤਾ ਹੀ ਹੈਗਾ ਕਿ ਇੱਥੇ ਕੋਈ ਉਮੀਦ ਤੇ ਹੈ ਨਹੀਂ, ਇਹ ਥੋੜ੍ਹੀ ਬਹੁਤ ਥੋੜੇ 2-4 ਦਿਨ ਦਾ ਸ਼ੋਸ਼ਾ ਹੋਏਗਾ। ਜੇ ਇਹਦੇ ਵਿੱਚ ਕੋਈ ਪੁਰਖ ਨਿਕਲ ਕੇ ਨਹੀਂ ਆਂਦਾ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਤੁਸੀਂ ਕੀ ਚੱਕੋਗੇ, ਉਹ ਸਾਨੂੰ ਪਲੀਜ਼ ਦੱਸੋ। ਮੈਂ ਆਪ ਜੀ ਨੂੰ ਪਹਿਲਾਂ ਦੱਸ ਚੁੱਕਿਆ ਜੀ ਕਿ ਪਹਿਲੀ ਗੱਲ ਤਾਂ ਭੋਗ ਤੱਕ 26 ਤਰੀਕ ਤੱਕ ਅਸੀਂ ਵੇਟ ਕਰਾਂਗੇ। ਠੀਕ ਹੈ ਜੀ। ਕਿਉਂਕਿ 4 ਕੱਲ ਆਏ ਸੀ ਮੁਲਾਜ਼ਮ, ਬੰਦੇ ਲੱਭੇ, 4 ਅੱਜ ਲੱਭੇ, ਅੱਜ ਐਮਐਸਟੀ ਕੇ, ਕੱਲ ਨੂੰ ਹੋਰ ਲੱਭਣਗੇ। ਚਲੋ ਆਪਾਂ ਉਮੀਦ ਥੋੜੀ ਜਿਹੀ ਕਰ ਸਕਦੇ ਹਾਂ। ਠੀਕ ਹੈ। ਪਰ ਇਹ ਹੈ ਕਿ ਭੋਗ ਤੋਂ ਪਹਿਲਾਂ ਮੈਂ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਾਂਗਾ ਔਰ ਇਹਦਾ ਐਸਾ ਹੱਲ ਹੋਵੇ ਕਿ ਸਾਡਾ ਪੰਜਾਬ ਦਾ ਨੁਕਸਾਨ ਵੀ ਨਾ ਹੋਵੇ ਔਰ ਸਾਡਾ ਸਿੱਖਾਂ ਦਾ ਜਲੂਸ ਵੀ ਨਾ ਨਿਕਲੇ, ਸਾਡੇ 'ਚ ਭਰਾ ਮਾਰੂ ਜੰਗ ਵੀ ਨਾ ਹੋਵੇ। ਉਹੀ ਬੰਦੇ, ਕਿਉਂਕਿ ਸਾਰੀ ਟਕਸਾਲ ਜਾਂ ਕੋਈ ਐਸੀ ਗੱਲ ਜਿਹੜੀ ਹੈ, ਮੈਂ ਸਾਰੀ ਟਕਸਾਲ ਦਾ ਸਤਿਕਾਰ ਕਰਦਾ, ਬੰਦਾ ਮਾੜਾ ਹੋ ਸਕਦਾ, ਜਥੇਬੰਦੀ ਸਾਰੀ ਮਾੜੀ ਨਹੀਂ ਹੁੰਦੀ। ਬਹੁਤ ਬਿਲਕੁਲ, ਬਿਲਕੁਲ, ਬਿਲਕੁਲ। ਤੇ ਮੈਂ ਚਾਹਾਂਗਾ ਕਿ ਆਪਾਂ ਫਿਰ ਉਸ ਤੱਕ ਸਾਰਿਆਂ ਨਾਲ ਵਿਚਾਰ ਕਰਕੇ, ਕੁਝ ਵਕੀਲਾਂ ਨਾਲ, ਬੁੱਧੀਜੀਵੀ ਵਰਗ ਨਾਲ, ਸਾਰੇ ਸਿਆਣਿਆਂ ਦੀ ਸਲਾਹ ਲੈ ਕੇ ਫਿਰ ਅਸੀਂ ਉਹ ਜਿਹੜਾ ਹੈ ਸੰਘਰਸ਼ ਜਿਹੜਾ ਉਹ ਕਰਾਂਗੇ। ਔਰ ਜੇ ਲੋੜ ਪਈ ਤੇ ਜੇ ਸਾਡੇ ਪੰਜਾਬ ਸਰਕਾਰ ਉਹਨਾਂ ਵੱਡੇ ਦੋਸ਼ੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇਗੀ ਤੇ ਇਹਨਾਂ ਨੇ ਬਾਈਕਾਟ ਦਾ ਸੱਦਾ ਵੀ ਦਿਆਂਗੇ।
ਬਾਬਾ ਜੀ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਤੁਸੀਂ ਆਪਣੇ ਬਿਜ਼ੀ ਸਕੇਜੂਲ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਔਰ ਸਾਡੀਆਂ ਸਾਰੀ ਸੰਗਤ ਦੀਆਂ ਦੁਆਵਾਂ ਤੁਹਾਡੇ ਨਾਲ ਨੇ, ਸਾਡੇ ਟੀਵੀ ਚੈਨਲ ਦੀਆਂ ਦੁਆਵਾਂ ਤੁਹਾਡੇ ਨਾਲ ਨੇ। ਜੋ ਕੰਮ ਤੁਸੀਂ, ਜੋ ਸੇਵਾ ਤੁਸੀਂ ਕਰ ਰਹੇ ਹੋ, ਆਈ ਡੋਂਟ ਥਿੰਕ ਕੋਈ ਹੋਰ ਇੰਨੀ ਖੂਬੀ ਦੇ ਨਾਲ ਸੇਵਾ ਕਰ ਰਿਹਾ ਪੰਜਾਬੀਅਤ ਦੀ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮਿਹਰਬਾਨੀ। ਲੇਡੀਜ਼ ਐਂਡ ਜੈਂਟਲਮੈਨ, that was ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੋ ਸਾਡੇ ਨਾਲ ਲਾਈਵ ਜੁੜੇ ਇੰਡੀਆ ਪਰਮੇਸ਼ਵਰ ਦਵਾਰ ਤੋਂ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਡਾਕਟਰ ਅਮਰਜੀਤ ਸਿੰਘ ਜੀ ਨੇ ਵੀ ਫੋਨ ਆਪਣਾ ਸ਼ੋਅ ਕੀਤਾ ਇਸ ਬਾਰੇ, ਇਸ ਟੌਪਿਕ ਬਾਰੇ। ਸਾਡੇ ਸਟੂਡੀਓ ਦੇ ਵਿੱਚ ਗੈਸਟ ਵੀ ਆਏ ਨੇ, ਰੀਤ ਕੌਰ, ਅਮਰਵੀਰ, ਜਿੰਨੇ ਵੀ ਸਾਡੇ ਹੋਸਟ ਐਂਕਰਸ ਹੈਗੇ ਨੇ, ਉਹਨਾਂ ਨੇ ਇਸ ਚੀਜ਼ ਦੀ ਖਿਲਾਫਤ ਕੀਤੀ ਹੈ। ਔਰ तमाम ਸੰਗਤ ਜੋ ਹੈਗੀ, ਜੋ ਬਾਬਾ ਜੀ ਦੇ ਨਾਲ ਜੁੜਦੀ ਹੈ, ਅਸੀਂ TV 84 ਦੇ ਉੱਤੇ, DFTV ਦੇ ਉੱਤੇ ਲਾਈਵ ਸਮਾਗਮ ਦਿਖਾਉਂਦੇ ਹਾਂ ਔਰ ਜਗ੍ਹਾ ਜਗ੍ਹਾ ਥਾਂ ਥਾਂ ਜਾ ਕੇ ਸੰਤ ਬਾਬਾ ਰਣਜੀਤ ਸਿੰਘ ਜੀ ਜੋ ਸਮਾਗਮ ਕਰਦੇ ਨੇ, ਇੱਕੋ ਹੀ ਮੈਂ ਆਪਣੀ ਲਾਈਫ ਦੇ ਵਿੱਚ ਜੇ ਕਹਾਂ, ਇੱਕੋ ਹੀ ਇਹੋ ਜਿਹਾ ਸਮਾਗਮ ਦੇਖਿਆ ਜਿੱਥੇ ਕਿ ਇਹ ਰੈਕੋਰਡ ਬਣਿਆ 2-3 ਮਹੀਨੇ ਪਹਿਲਾਂ ਕਿ 1700 ਸਿੱਖਾਂ ਨੇ ਅੰਮ੍ਰਿਤ ਛਕਿਆ। ਹਰ ਵਾਰੀ ਜਦ ਸਮਾਗਮ ਹੁੰਦਾ ਹੈ ਕਾਫੀ 100 ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਉੱਥੇ ਆ ਕੇ ਸੰਗਤ ਦੇ ਵਿੱਚ ਅੰਮ੍ਰਿਤ ਪਾਨ ਕਰਦੇ ਨੇ, ਅੰਮ੍ਰਿਤ ਛਕਦੇ ਨੇ ਔਰ ਸ਼ਰਾਬ ਛੁਡਵਾਈ ਜਾਂਦੀ ਹੈ, ਗਲਤ ਸੁਸਾਇਟੀ ਦੇ ਵਿੱਚੋਂ ਬੰਦਿਆਂ ਨੂੰ ਕੱਢਿਆ ਜਾਂਦਾ ਹੈ। ਇਹੋ ਜਿਹੇ ਇਨਸਾਨ ਦੇ ਉੱਤੇ ਹਮਲਾ ਕਰਨਾ ਇੱਕ ਦਰਦਨਾਕ ਹੀ ਨਹੀਂ, ਬਹੁਤ ਹੀ ਸ਼ਰਮਸਾਰ ਘਟਨਾ ਹੈ। ਉਹ ਵੀ ਖਾਸ ਕਰਕੇ ਜਦ ਆਪਣੇ ਹੀ ਮੁਲਕ, ਆਪਣੇ ਹੀ ਦੇਸ਼, ਆਪਣੇ ਹੀ ਸ਼ਹਿਰ ਦੇ ਵਿੱਚ ਹੋਵੇ ਔਰ ਉਹ ਵੀ ਇਸ ਤਰ੍ਹਾਂ ਕਿ ਛਬੀਲ ਵੰਡਦੇ ਹੋਏ। ਇਹ ਤੋਂ ਵੱਡੀ ਲਾਨਤ ਵਾਲੀ ਗੱਲ ਕੀ ਹੋ ਸਕਦੀ ਹੈ? ਆਈ ਹੋਪ ਜਸਟਿਸ ਇਜ਼ ਸਰਵਡ। ਆਈ ਹੋਪ ਜਸਟਿਸ ਇਜ਼ ਸਰਵਡ। ਮਿਲੀਅਨਸ ਆਫ ਪੀਪਲ ਅਰਾਊਂਡ ਦ ਵਰਲਡ, ਮਿਲੀਅਨਸ ਆਫ ਸਿੱਖ ਸੰਗਤ ਅਰਾਊਂਡ ਦ ਵਰਲਡ, ਨਾਟ ਜਸਟ ਦ ਸਿੱਖ ਸੰਗਤ, ਕਿਉਂਕਿ ਹੋਰ ਵੀ ਕਾਫੀ ਜੋ ਗੋਰੇ ਹੈਗੇ ਨੇ, ਸਪੈਨਿਸ਼ ਹੈਗੇ ਨੇ, ਮੁਸਲਿਮਸ ਹੈਗੇ ਨੇ, ਉਹ ਵੀ ਸੰਗਤ ਦੇ ਨਾਲ ਜੁੜਦੇ ਨੇ, ਉਹ ਵੀ ਸਾਡੇ ਪ੍ਰੋਗਰਾਮਸ ਦੇਖਦੇ ਨੇ। ਕਈ ਸਾਡੇ ਪਾਕਿਸਤਾਨੀ ਭੈਣ ਭਰਾ ਉਹ ਵੀ ਸਾਡੇ ਜੋ ਸ਼ੋਅਸ ਚੱਲਦੇ ਨੇ ਉਹ ਫੁਟੇਜ ਨੂੰ ਦੇਖਦੇ ਨੇ। ਗੋਰਿਆਂ ਦੇ ਨਾਲ ਗੱਲ ਹੁੰਦੀ ਹੈ, ਬੜਾ ਆਨੰਦ ਲੈਂਦੇ ਨੇ ਕੀਰਤਨ ਦਾ। ਸੋ ਦ ਹੋਲ ਵਰਲਡ ਇਜ਼ ਵਾਚਿੰਗ ਨਾਓ। ਦਿਸ ਇਜ਼ ਦ ਟਾਈਮ that the Indian government has to decide whether you want to serve justice or you just want to play the same ball game. This is Harry Malhotra. This has been a special edition talking to Sant Baba Ranjit Singh Ji ਢੱਡਰੀਆਂ ਵਾਲੇ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ